व्यूअर्स वेलकम बैक ऑन प्रोग्राम। सो व्यूअर्स अखीरले सैगमेंट ਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਫਰਾਈਡੇ ਹੈ ਤੇ ਆਪਾਂ ਨਜ਼ਮਾਂ ਜਿਹੜੀਆਂ ਸ਼ੇਅਰ ਕਰਨ ਜਾ ਰਹੇ ਹਾਂ ਸ਼ੇਰਬਾਜ਼ ਸਿੰਘ ਢਿੱਲੋਂ ਜੀ ਹੋਰਾਂ ਦੀਆਂ। ਉਹਨਾਂ ਦੀਆਂ ਦੋ ਨਜ਼ਮਾਂ ਨੇ, ਇੱਕ ਪੰਜਾਬੀ ਵਿੱਚ ਹੈ ਮਾਂ ਧੀ ਦੇ ਸਵਾਲ ਜਵਾਬ ਤੇ ਇੰਗਲਿਸ਼ ਵਿੱਚ ਹੈਗਾ ਸਟੈਂਡ ਵਿਦ ਫਰੀडम। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਯੂਜਲੀ ਫਰਾਈਡੇ ਦੇ ਸੈਗਮੈਂਟ 'ਚ ਅਸੀਂ ਜਿੱਥੇ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਦੀ ਅੰਗਰੇਜ਼ੀ ਨਜ਼ਮ ਸਾਂਝੀ ਕਰਦੇ ਹਾਂ, ਉੱਥੇ ਸੰਤੋਖ ਸਿੰਘ ਭਾਊ ਜੀ ਦੀ ਪੰਜਾਬੀ ਨਜ਼ਮ। ਅੱਜ ਭਾਈ ਸੰਤੋਖ ਸਿੰਘ ਹੋਰਾਂ ਨਾਲ ਗੱਲ ਹੋਈ। ਉਹਨਾਂ ਦੀ ਟਾਈਪਿਸਟ ਕੁੜੀ ਬਿਮਾਰ ਹੈ, ਲਿਖੀ ਉਹਨਾਂ ਨੇ ਹੈਂਡ ਨਾਲ ਹੋਈ ਹੈ। ਸੋ ਉਹ ਹੁਣ ਅਸੀਂ ਅਗਲੀ ਕਿਸ਼ਤ ਦੇ ਉੱਤੇ ਛੱਡ ਦਿੰਦੇ। ਪਰ ਦਿਲਚਸਪ ਗੱਲ ਇਹ ਹੈ ਵੀ ਇਸ ਵਾਰ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਨੇ ਦੋ ਨਜ਼ਮਾਂ ਭੇਜੀਆਂ। ਪਹਿਲਾਂ ਉਹਨਾਂ ਨੇ ਇੱਕ ਪੰਜਾਬੀ 'ਚ ਵੀ ਭੇਜੀ ਮਾਂ ਧੀ ਦੇ ਸਵਾਲ ਜਵਾਬ, ਤੇ ਮੈਂ ਕਿਹਾ ਹੁਣ ਉਹਦਾ ਗੈਪ ਇਹ ਪੂਰਾ ਕਰ ਦੇਗੀ ਨਜ਼ਮ ਔਰ ਅੰਗਰੇਜ਼ੀ ਦੀ ਨਜ਼ਮ ਸਟੈਂਡ ਵਿਦ ਫਰੀडम। ਸੋ ਪਹਿਲਾਂ ਅਸੀਂ ਮਾਂ ਧੀ ਦੇ ਸਵਾਲ ਜਵਾਬ ਉਸ ਨੂੰ ਸਾਂਝਾ ਕਰਦੇ ਹਾਂ। ਮੰਮੀ ਮੈਨੂੰ ਜਗਾ ਕੇ ਤੂੰ ਚੰਗਾ ਨਹੀਂ ਕੀਤਾ, ਦੇਖ ਰਹੀ ਸੀ ਸੁੰਦਰ ਸੁਪਨਾ ਜਿਸ ਨੂੰ ਤੂੰ ਤੋੜ ਦਿੱਤਾ। ਉੱਠ ਖੜ ਧੀਏ ਸਵੇਰ ਹੋ ਗਈ, ਸੌਣ ਦਾ ਇਹ ਨਹੀਂ ਵੇੜਾ, ਸੁਪਨੇ ਵਿੱਚੋਂ ਨਿਕਲ ਬਾਹਰ ਤੂੰ ਇਹ ਬਰਕਤ ਦਾ ਵੇੜਾ, ਅੰਮ੍ਰਿਤ ਵੇਲਾ ਬਰਕਤ ਦਾ ਵੇੜਾ। ਇਸ ਵਿੱਚ ਅਨੋਖੀ ਗੱਲ ਕਈ ਮਾਏ, ਸੂਰਜ ਰੋਜ਼ ਹੈ ਚੜ੍ਹਦਾ, ਥੋੜੇ ਚਿਰ ਦਾ ਜੋਬਨ ਭੋਗ ਕੇ ਪੱਛਮ ਦੇ ਵਿੱਚ ਝੜਦਾ। ਪੂਰਬ ਤੋਂ ਚੜ੍ਹਿਆ ਪੱਛਮ ਦੇ ਵਿੱਚ ਡੁੱਬਿਆ। ਇਹੀ ਗੱਲ ਨਹੀਂ ਕੁੜੀਏ ਕੇਵਲ ਤੇਰੀ ਉਮਰ ਨਿਆਣੀ, ਸੱਚ ਦਾ ਹੋਕਾ ਬਾਬੇ ਦਿੱਤਾ, ਬਣ ਜਾ ਉੱਠ ਸਿਆਣੀ। ਬਾਬਾ ਹੋਇਆ ਏ ਕਿਹੜੇ ਪਾਸਿਓਂ, ਕੁਦਰਤ ਦਾ ਇਹ ਜਾਇਆ, ਕਾਇਨਾਤ ਨੂੰ ਤੋਰਨ ਖਾਤਰ ਰੱਬ ਨੇ ਇਹ ਬਣਾਇਆ। ਬਾਬਾ ਇਹ ਨਹੀਂ ਹੋ ਸਕਦਾ ਮਾਂ, ਉਹ ਤਲਵੰਡੀ ਵਿੱਚ ਜਾਇਆ, ਤ੍ਰਿਪਤਾ ਮਾਂ ਦੀ ਗੋਦ 'ਚੋਂ ਆ ਕੇ ਕੁੱਲ ਜਹਾਨ ਰੁਸ਼ਨਾਇਆ। ਗੁਰੂ ਨਾਨਕ ਪਾਤਸ਼ਾਹ। ਉਸ ਬਾਬੇ ਦੀ ਗੱਲ ਮੈਂ ਕੀਤੀ ਜਿਸ ਸੱਚ ਦਾ ਹੋਕਾ ਲਾਇਆ, ਪੈਦਲ ਚੱਲ ਕੇ ਦੁਨੀਆ ਰਾਹੀਂ ਮਰਦਾਨੇ ਸੰਗੀਤ ਵਜਾਇਆ। ਕੌਡੇ ਜੈਸੀ ਰਾਕਸ਼ ਸੁਧਰੇ, ਭੂਮੀਏ ਜੈ ਸਮਝਾਏ, ਗਰੂਰ ਪਾਂਡੇ ਦਾ ਤੋੜ ਕੇ ਉਸਨੇ ਬਾਬਰ ਤਾਈਂ ਹੜਕਾਇਆ। ਹੁਣ ਤਾਂ ਮਾਂ ਸਭ ਠੀਕ ਹੋ ਗਿਆ, ਸੌਣ ਦੇ ਰੱਜ ਕੇ ਮੈਨੂੰ, ਸੁੱਤਿਆਂ ਵੇਖ ਬੇਚੈਨ ਹੋ ਜਾਵੇਂ, ਗਸ਼ ਕਿਉਂ ਪੈਂਦਾ ਤੈਨੂੰ। ਹੁਣ ਨਾ ਰਿਹਾ ਸੌਣ ਦਾ ਵੇਲਾ, ਦੁਸ਼ਮਣ ਸਿਰ ਚੜ ਆਇਆ, ਅਵੇਸਲਿਆਂ ਗਲ ਵਿੱਚ ਟੈਰ ਮਚਾਏ, ਜਾਗਦਿਆਂ ਗੋਲੀ ਨਾਲ ਮਰਵਾਇਆ। ਪਰਦੇਸੀ ਹੋਏ ਵੀ ਕਈ ਮਾਰਤੇ, ਐਸਾ ਗੇੜ ਚਲਾਇਆ, ਮਿਹਨਤੀਆਂ ਦੇ ਘਰ ਰੋਡ ਤੇ ਪਾਣੀ ਸਿਰ ਚੜ ਆਇਆ। ਵਾਟਰ ਐਜ਼ ਅ ਵੈਪਨ। ਪਰਦੇਸਾਂ ਵਿੱਚ ਕਿਉਂ ਗਏ ਉਹ ਮਾਏ, ਉਹ ਸਰਕਾਰ ਹੁਣ ਜਾਣੇ, ਏਸੀ ਜ਼ੋਰ ਦਾ ਮੀਂਹ ਜੋ ਵਰਿਆ, ਮੈਨੂੰ ਪੈ ਲੈਣ ਦੇ ਚਾਦਰ ਤਾਣੇ। ਨਹੀਂ ਉਹ ਬੱਚੇ ਤੈਨੂੰ ਸਮਝ ਨਾ ਕੋਈ, ਕਿਉਂ ਕੀਮਤੀ ਸਮਾਂ ਗਵਾਇਆ, ਬਦਨੀਤਾ ਹੋਇਆ ਇਹ ਸ਼ਾਸਕ ਕੁੜੀਏ, ਤਾਂ ਹੀ ਚੱਕਰ ਚਲਾਇਆ। ਖੁਦ ਪਾਪੀ ਤੇ ਦੋਸ਼ ਤੁਹਾਨੂੰ ਮੜਨਾ, ਇਹੋ ਚਾਲ ਹੈ ਇਸ ਦੀ, ਖੁਦ ਪਾਪੀ ਤੇ ਦੋਸ਼ ਤੁਹਾਨੂੰ ਮੜਨਾ, ਇਹੀ ਚਾਲ ਹੈ ਇਸ ਦੀ, ਮੁੱਢ ਕਦੀਮੋਂ ਚਾਲਾਂ ਚੱਲਣਾ, ਇਸ ਨੂੰ ਕਿਸੇ ਸਿਖਾਇਆ। ਉਹ ਭੋਲੀਏ ਅੰਮੀਏ ਦੱਸ ਹੁਣ ਮੈਂ ਇੱਥੇ ਕੀ ਕਰ ਸਕਦੀ ਹਾਂ, ਵੱਡੇ ਵੱਡੇ ਸਭ ਛਾਪਲੇ ਪਏ ਨੇ, ਮੈਂ ਤਾਂ ਸੱਚਮੁੱਚ ਸੌਂ ਸਕਦੀ ਹਾਂ। ਆਪਣੀ ਆਈ ਸਭ ਨੇ ਤੁਰ ਜਾਣਾ, ਮੌਤ ਦਾ ਮੈਨੂੰ ਪੈ ਨਾ ਦੇ, ਜੋ ਮਿਲਦਾ ਹੈ ਛਕ ਲੈਣ ਦੇ ਮੈਨੂੰ, ਆਪਣੇ ਆਪ ਨੂੰ ਕਸ਼ਟ ਨਾ ਦੇ। ਨਾ ਮੇਰੀ ਬੱਚੀ ਤੂੰ ਬਹੁਤ ਕੁਝ ਕਰਨਾ, ਮਾਂ ਭਾਗੋ ਦੀ ਸੰਤਾਨ ਹੈ ਤੂੰ, ਜਾਗਣਾ ਜਗਾਉਣਾ ਤੇਰੇ ਹਿੱਸੇ ਆਇਆ, ਪੰਜਾਬ ਦੀ ਪਹਿਰੇਦਾਰ ਹੈ ਤੂੰ, ਤੇਰੇ ਬਿਨਾਂ ਨਹੀਂ ਕੋਈ ਹੋਰ ਖੜ ਸਕਦਾ, ਬੰਦੇ ਦੀ ਤਲਵਾਰ ਹੈ ਤੂੰ। ਬੰਦਾ ਸਿੰਘ ਬਹਾਦਰ। ਗੂੜ ਗਿਆਨ ਦੀ ਧਾਰ ਨਾ ਸੁੱਕ ਜੇ, ਵਿਦਿਆ ਦੀ ਹੱਕਦਾਰ ਹੈ ਤੂੰ, ਤੈਨੂੰ ਉਠਾਉਣਾ ਕੰਮ ਹੈ ਮੇਰਾ, ਪੰਜਾਬ ਮੇਰਾ ਮੈਨੂੰ ਨੇਣ ਰਿਹਾ। 47 ਦੇ ਵਿੱਚ ਚੋਟ ਸੀ ਲੱਗੀ, ਜ਼ਖਮ ਅਜੇ ਵੀ ਰਿਸ ਰਿਹਾ, ਹਰ ਹਾਲਤ ਵਿੱਚ ਸੇਵਾ ਇਸ ਦੀ,
ਮੈਂ ਇਹ ਫਰਜ਼ ਨਿਭਾਉਂਦੀ ਰਹੀ, ਅੱਖਰ ਗਿਆਨ ਨੂੰ ਅਵਲ ਸਮਝ ਕੇ ਰਾਜ ਗਿਆਨ ਤੋਂ ਘਬਰਾਉਂਦੀ ਰਹੀ। ਹੁਣ ਜਾ ਕੇ ਮੈਨੂੰ ਸਮਝ ਆਈ, ਤਿਰੰਗੇ ਨੂੰ ਸਿਰ ਝੁਕਾਉਂਦੀ ਰਹੀ। ਤਿਰੰਗਾ ਸੰਸਦ ਸਭ ਮਟੀਆਂ ਨੇ, ਹੁਣ ਜਾ ਕੇ ਮੈਨੂੰ ਸਮਝ ਪਈ। ਉੱਠ ਖੜ ਧੀਏ, ਚੱਕ ਕਿਤਾਬਾਂ, ਰਾਜਨੀਤੀ ਵਿੱਚ ਮਿੱਤ ਨਾ ਕੋਈ। ਰਾਜਨੀਤੀ ਦੇ ਟੇਬਲ ਉੱਤੇ ਤੈਨੂੰ ਆਵਾਜ਼ ਹੈ ਪੈਂਦੀ ਪਈ। ਰਾਜਨੀਤੀ ਦੇ ਟੇਬਲ ਉੱਤੇ ਤੈਨੂੰ ਆਵਾਜ਼ ਹੈ ਪੈਂਦੀ ਸੋ ਪਈ। ਨਾਈਸ। ਇਹ ਢਿੱਲੋਂ ਸਾਹਿਬ ਨੇ ਇੱਕ ਜਿਹੜਾ ਹਲੂਣਾ ਦੇਣਾ ਹੁੰਦਾ ਹੈ ਕਿ ਵੀ ਇੱਕ ਪਾਸੇ ਇੱਕ ਵੱਡਾ ਤਬਕਾ ਸਾਡਾ ਗਫਲਤ ਦੀ ਨੀਂਦੇ ਸੁੱਤਾ ਹੈ ਚਾਦਰ ਤਾਣ ਕੇ, ਬਿਲਕੁਲ। ਔਰ ਜੇ ਉਹਨਾਂ ਨੂੰ ਕੋਈ ਜਗਾਉਣ ਦੀ ਕੋਸ਼ਿਸ਼ ਕਰਦਾ ਹੈ ਵੀ ਉੱਠੋ, ਤੁਸੀਂ ਗੁਲਾਮ ਹੋ, ਗੁਲਾਮੀ ਦੇ ਸੰਗਲ ਕੱਟੋ, ਤੇ ਜਿਸ ਕਿਸਮ ਦੀਆਂ ਢੁੱਚਰਾਂ ਉਹ ਡਾਹੁੰਦੇ ਨੇ, ਜਿਸ ਕਿਸਮ ਦਾ ਭਗੌੜਾਪਨ ਵਾਲੀ ਜਿਹੜੇ ਆਰਗੂਮੈਂਟ ਉਹ ਦਿੰਦੇ ਨੇ, ਇਨਫੈਕਟ ਉਹਨਾਂ ਨੇ ਇਸ ਨੂੰ ਮਾਂ ਧੀ ਦੇ ਨਾਰਮਲ, ਜਿਵੇਂ ਧੀ ਸੋਣਾ ਚਾਹੁੰਦੀ ਹੈ, ਮਾਂ ਜਗਾ ਰਹੀ ਹੈ, ਉਹ ਮਾਂ ਉਹ ਸਾਡੀ ਧਰਤੀ ਦਾ ਅਲਟੀਮੇਟ ਸੱਚ ਹੈ, ਬਾਬੇ ਨਾਨਕ ਦਾ ਹੁੱਕ ਹੈ, ਬਿਲਕੁਲ। ਮਾਈ ਭਾਗੋ ਦੀ ਆਵਾਜ਼ ਹੈ, ਬੰਦਾ ਸਿੰਘ ਬਹਾਦਰ ਦੀ ਤਲਵਾਰ ਹੈ। ਔਰ ਮਾਡਰਨ ਯੁੱਗ ਦੇ ਵਿੱਚ ਰਾਜਨੀਤੀ 'ਚ ਪ੍ਰਵੀਨ ਹੋਣਾ, ਸਿਰਫ ਇਹ ਕਹਿਣਾ ਕਿ ਜੀ ਅਸੀਂ ਤਾਂ ਕਿਸੇ ਦਾ ਬੁਰਾ ਨਹੀਂ ਕਰਦੇ, ਸਰਬੱਤ ਦਾ ਭਲਾ ਮੰਗਦੇ ਹਾਂ, ਪਰ ਸਰਬੱਤ ਦਾ ਭਲਾ ਮੰਗਣ ਦੇ ਨਾਲ ਸਭ ਦਾ ਭਲਾ ਨਹੀਂ ਹੋ ਜਾਂਦਾ। ਜਦੋਂ ਤੱਕ ਤੁਸੀਂ ਇਨਜਸਟਿਸ ਨੂੰ, ਅਨਿਆਂ ਨੂੰ ਚੈਲੰਜ ਨਹੀਂ ਕਰਦੇ, ਉਹਦਾ ਅਨਿਆਂ ਕਰਨ ਵਾਲੇ ਜ਼ਾਬਰ ਦਾ ਮੂੰਹ ਨਹੀਂ ਭੰਨਦੇ, ਉਦੋਂ ਤੱਕ ਸਰਬੱਤ ਦਾ ਭਲਾ ਨਹੀਂ ਹੋ ਸਕਦਾ। ਸੋ ਅਸੀਂ ਇਸ ਖੂਬਸੂਰਤ ਨਜ਼ਮ ਲਈ ਵੀ ਜਿਹੜਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਤੇ ਦੂਸਰੀ ਵੀ ਬਰੀਫ ਹੈ ਉਹਨਾਂ ਦੀ ਪਰ ਖੂਬਸੂਰਤ, ਜਿਵੇਂ ਸਟੈਂਡ ਵਿਦ ਫਰੀडम। O sons and daughters of the sacred land, where rivers sing and warriors stand, the soil still whispers through blood and tears, awake my children, the dawn is near। ਕਿ ਇਸ ਧਰਤੀ ਦੇ ਪੁੱਤਰੋ ਤੇ ਪੁੱਤਰੀਓ, ਇਹ ਉਹ ਧਰਤੀ ਜਿੱਥੇ ਦਰਿਆ ਗਾਉਂਦੇ ਨੇ ਔਰ ਬਹਾਦਰ ਯੋਧੇ ਬਹਾਦਰੀ ਨਾਲ ਖਲੋਂਦੇ ਨੇ। ਇਸ ਮਿੱਟੀ ਦੇ ਵਿੱਚ, ਜਿਸ ਦੇ ਵਿੱਚ ਖੂਨ ਔਰ ਅਥਰੂ ਰਲੇ ਹੋਏ ਨੇ, ਪਰ ਇਸ ਦੇ ਵਿੱਚੋਂ ਅਜੇ ਵੀ ਉਹ ਆਵਾਜ਼ ਆ ਰਹੀ ਹੈ, ਅਵੇਕ ਮਾਈ ਚਿਲਡਰਨ, ਜਾਗੋ ਮਾਈ, ਜਾਗੋ ਜਾਗੋ ਮੇਰੇ ਬੱਚਿਓ, ਦਾ ਡਾਨ ਇਜ਼ ਨੀਅਰ, ਸੂਰਜ ਚੜ੍ਹਨ ਵਾਲਾ ਹੈ, ਆਜ਼ਾਦੀ ਦਾ ਸੂਰਜ ਬਿਲਕੁਲ ਤੁਹਾਡੀਆਂ ਬਰੂਹਾਂ ਤੇ ਆ ਰਿਹਾ ਹੈ, ਜਾਗੋ। For long Punjab has borne the weight of trust misplaced, of twisted fate. Once you stayed from the Guru's way and fell to those who made you sway। ਲੰਬੇ ਵਕਤ ਤੋਂ ਇਹ ਸਾਰੇ ਜ਼ੁਲਮ ਨੂੰ, ਤਕਲੀਫ ਨੂੰ ਪੰਜਾਬ ਨੇ ਸਹਿ, ਸਾਡਾ ਇਤਬਾਰ ਕਰਨਾ ਹੀ ਸਾਡਾ ਬੇਇਤਬਾਰੀ ਬਣ ਗਿਆ। ਜਦੋਂ ਅਸੀਂ ਗੁਰੂ ਦੇ ਦੱਸੇ ਰਸਤੇ ਤੋਂ ਭਟਕ ਗਏ ਔਰ ਅਸੀਂ ਦੂਸਰਿਆਂ ਦੇ ਜਾਲ ਦੇ ਵਿੱਚ ਫਸ ਗਏ, ਉਹਨਾਂ ਦੇ ਉਸ ਜਿਹੜਾ ਜਾਲ ਨੂੰ ਸਮਝ ਨਹੀਂ ਸਕੇ। and fell to those who made you sway, not the power of sword, not the power of sword, nor the rule of might, but your own forgetting dimmed the light। The chains you wear are not of steel, they are born of blindness, not of zeal। ਇਹ ਕੋਈ ਤਲਵਾਰ ਦੇ ਜ਼ੋਰ ਨਾਲ ਤੁਹਾਨੂੰ ਗੁਲਾਮ ਨਹੀਂ ਬਣਾਇਆ ਗਿਆ, ਨਾ ਹੀ ਜਿਹੜਾ ਤੁਸੀਂ ਜਿਹੜਾ ਉਹ ਡਿੱਗੇ ਹੋ, ਪਰ ਤੁਸੀਂ ਬਟ ਯੂਰ ਓਨ ਫॉरगेटिंग ਡਿਮਡ ਦਾ ਲਾਈਟ, ਤੁਸੀਂ ਆਪਣੀ ਸ਼ਖਸੀਅਤ, ਆਪਣੇ ਫਰਜ਼, ਆਪਣਾ ਕਿਰਦਾਰ, ਆਪਣਾ ਈਮਾਨ, ਉਸ ਨੂੰ ਭੁੱਲ ਗਏ ਜਿਸ ਨੇ ਰੋਸ਼ਨੀ ਨੂੰ ਮੱਧਮ ਕਰ ਦਿੱਤਾ ਹੈ। ਦਾ ਚੇਨਸ ਯੂ ਵੇਅਰ ਆਰ ਨਾਟ ਆਫ ਸਟੀਲ, ਜਿਹਨੂੰ ਤੁਹਾਨੂੰ ਜਿਹੜਾ ਲੱਗਦਾ ਹੈ ਕਿ ਵੀ ਇਹ ਤੁਹਾਡੇ ਜਿਹੜੀਆਂ ਬੀੜੀਆਂ ਪਾਈਆਂ ਨੇ ਨਾ ਟੁੱਟਣ ਵਾਲੀਆਂ, ਇਹ ਤਾਂ ਸਟੇਨਲੈਸ ਸਟੀਲ ਦੀਆਂ ਨੇ, ਇਵੇਂ ਨਹੀਂ ਹੈ। ਦੇ ਆਰ ਬੋਰਨ ਆਫ ਬਲਾਈਂਡਨੈਸ, ਨਾਟ ਆਫ ਜ਼ੀਲ। ਤੁਸੀਂ ਅੰਨੇ ਹੋਏ ਹੋ, ਅੰਨੇ ਹੋ ਗਏ, ਤੁਸੀਂ ਉਤਸ਼ਾਹ ਜਿਹੜਾ ਜ਼ੀਲ ਨੂੰ ਖਤਮ ਕਰ ਦਿੱਤਾ ਆਜ਼ਾਦੀ ਦੀ। ਔਰ ਇਹ ਬੇੜੀਆਂ ਕੋਈ ਸਟੀਲ ਦੀਆਂ ਨਹੀਂ ਨੇ ਕਿ ਜਿਨ੍ਹਾਂ ਨੂੰ ਤੁਸੀਂ ਤੋੜ ਨਹੀਂ ਸਕਦੇ। ਟਵਾਈਸ ਡਿਸੀਵਡ ਯੈਟ ਸਟਿਲ ਡਿਵਾਈਨ, your spirit glows through dust and time। The mark of bullets on Darbar's wall
still echoes your unspoken call. Twice deceived. 2 ਵਾਰ ਤੁਹਾਡੇ ਨਾਲ ਧੋਖਾ ਹੋਇਆ। 47 ਵੀ 84 ਵੀ, ਪਰ ਅਜੇ ਵੀ ਤੁਸੀਂ ਰੱਬੀ ਗੁਣਾਂ ਵਾਲੇ ਹੋ। ਤੁਹਾਡੀ ਜਿਹੜੀ ਸਪਿਰਿਟ ਹੈ ਅੱਜ ਵੀ ਇਸ ਸਾਰੇ ਗਰਦੇ ਦੇ ਵਿੱਚ, ਵਕਤ ਦੀ ਫਿਜ਼ਾ ਦੇ ਵਿੱਚ ਗੂੰਜਦੀ ਹੈ। ਅੱਜ ਵੀ ਜਿਹੜੀਆਂ ਦਰਬਾਰ ਸਾਹਿਬ ਦੇ ਉੱਤੇ ਲੱਗੀਆਂ ਗੋਲੀਆਂ ਨੇ, ਉਹਨਾਂ ਦੇ ਨਿਸ਼ਾਨ ਅੱਜ ਵੀ ਤੁਹਾਡੇ ਅੰਦਰ ਉਹ ਐਕੋ ਕਰਦੀਆਂ ਨੇ ਉਸ ਅਨਸਪੋਕਨ ਕਾਲ ਨੂੰ ਕਿ ਉਠੋ, ਇਸ ਧਰਤੀ ਦੇ ਉੱਤੇ ਗੁਲਾਮੀ ਦੇ ਸੰਗਲ ਕੱਟੋ। Remember the widows, their silent cries, the smoke that darkened Delhi's skies. Those wounds are not of past alone, they burn today in every home. ਉਹ ਹਜ਼ਾਰਾਂ ਵਿਧਵਾਵਾਂ ਦਿੱਲੀ, ਕਾਨਪੁਰ, ਬੋਕਾਰੋ ਤੋਂ ਲੈ ਕੇ ਭਾਰਤ ਦੇ 18 ਸੂਬਿਆਂ 'ਚ ਉਹਨਾਂ ਦੀਆਂ ਸਾਇਲੈਂਟ ਕਰਾਈਜ਼ ਅੱਜ ਵੀ ਤੁਹਾਨੂੰ ਸੌਣ ਨਹੀਂ ਦਿੰਦੀਆਂ। ਬਿਲਕੁਲ। ਉਹ ਧੂਆਂ ਜਿਹੜਾ ਬਲਦੇ ਘਰਾਂ ਦਾ, ਦੁਕਾਨਾਂ ਦਾ, ਤੁਹਾਡੇ ਗਲਾਂ 'ਚ ਪਾ ਕੇ ਟਾਇਰ ਜਿਹੜਾ ਉਹ ਦਿੱਲੀ ਦੇ ਅਸਮਾਨਾਂ ਨੂੰ ਉਸਨੇ ਧੁੰਦਲਾ ਕੀਤਾ। ਅਜੇ ਉਹ ਬੀਤੇ ਦੇ ਜ਼ਖਮ ਹੀ ਨਹੀਂ ਨੇ ਕਿ ਜਿਹੜੇ ਅਸੀਂ 40 ਸਾਲ ਪਹਿਲਾਂ ਦੇ ਜਿਨ੍ਹਾਂ ਨੂੰ ਯਾਦ ਕਰ ਰਹੇ ਹਾਂ। ਦੇ ਬਰਨ ਟੂਡੇ ਇਨ ਐਵਰੀ, ਅੱਜ ਵੀ ਹਰ ਘਰ ਦੀ ਕਹਾਣੀ ਕਿਤੇ ਨਾ ਕਿਤੇ। ਨਸ਼ੇ, ਕਿਹੜਾ ਪਿੰਡ ਹੈ ਜਿਹਦੇ 'ਚ ਮਹੀਨੇ 'ਚ 5-6 ਮੌਤਾਂ ਨਹੀਂ ਹੁੰਦੀਆਂ ਨਸ਼ਿਆਂ ਦੇ ਨਾਲ। Rise, O youth, the world awaits. Your courage can rewrite the fates. The Guru's grace is close once more. The storm will cleanse if hearts restore. ਉੱਠੋ ਗੱਭਰੂ, ਦੁਨੀਆ ਇੰਤਜ਼ਾਰ ਕਰ ਰਹੀ ਹੈ। ਤੁਹਾਡਾ ਹੌਸਲਾ ਸਾਰਿਆਂ ਦੀ ਕਿਸਮਤ ਨੂੰ ਮੁੜ ਕੇ ਲਿਖ ਸਕਦਾ ਹੈ। ਗੁਰੂ ਦੀ ਗ੍ਰੇਸ, ਗੁਰੂ ਦਾ ਰਹਿਮ ਤੁਹਾਡੇ ਉੱਤੇ ਫਿਰ ਬਰਸ ਰਿਹਾ ਹੈ, ਤੁਹਾਡੇ ਤੇ ਬਖਸ਼ਿਸ਼ ਦੀਆਂ ਕਿਰਨਾਂ ਪੈ ਰਹੀਆਂ ਨੇ। ਆਪਣੇ ਦਿਲਾਂ ਨੂੰ ਮਜ਼ਬੂਤ ਕਰੋ ਔਰ ਇਹ ਜ਼ੁਲਮ ਦਾ ਤੂਫਾਨ ਥੰਮਣ ਦੀ ਹਿੰਮਤ ਤੁਸੀਂ ਰੱਖਦੇ ਹੋ। ਬੀ ਵਾਈਜ਼, ਸੀ ਥਰੂ ਦਾ ਕਨਿੰਗ ਗੇਮ, ਦਾ ਸਰਪੈਂਟ ਸਮਾਈਲ, ਦਾ ਸੇਂਟਲੀ ਨੇਮ। Your foes still dance within your veins till you reclaim your sacred chains. ਸਿਆਣੇ ਬਣੋ। ਕਨਿੰਗ ਗੇਮ, ਇਹ ਜਿਹੜੀ ਕਮੀਨਗੀ ਦੀ ਖੇਡ ਹੈ ਬ੍ਰਾਹਮਣਵਾਦੀਆਂ ਦੀ, ਇਹਨੂੰ ਸਮਝੋ। ਇਹ ਸੰਤਾਂ ਵਾਲੇ ਨਾਂ ਰੱਖ ਕੇ, ਪਰ ਇਹਨਾਂ ਦੇ ਚਿਹਰਿਆਂ ਦੀ ਮੁਸਕਰਾਹਟ ਸੰਤਾਈ ਵਾਲੀ ਨਹੀਂ ਹੈ, ਇਹ ਖੜਪੇ ਸੱਪ ਵਾਲੀ ਹੈ, ਇਹ ਦੁਸ਼ਮਣ ਦੀ। Be wise, see through the cunning game, the serpent smile, the saintly name. ਨਾਮ ਬੜਾ ਭਲਾ ਰੱਖਿਆ ਹੋਇਆ ਹੈ, ਬੜੇ ਨੋਬਲ ਤੁਹਾਡੇ ਨਾਲ ਜੈਸਚਰ ਕਰਨਗੇ, ਪਰ ਇਹ ਸੱਪ ਵਾਂਗ ਜਿਹੜਾ ਹੈ ਉਹ ਤੁਹਾਨੂੰ ਡਸਦੇ ਰਹਿੰਦੇ ਨੇ ਔਰ ਡਸਣਗੇ। ਔਰ ਇਸ ਤੋਂ ਖਬਰ, your foes still dance within your veins. ਅੱਜ ਵੀ ਤੁਹਾਡੇ ਅੰਦਰ ਇਹ ਤੁਹਾਡਾ ਦੁਸ਼ਮਣ ਕਿਸ ਹੱਦ ਤੱਕ ਹੈ। till you reclaim your sacred chains, ਜਦੋਂ ਤੱਕ ਤੁਸੀਂ ਇਹਨਾਂ ਗੁਲਾਮੀ ਦੇ ਸੰਗੜਾਂ ਨੂੰ ਕੱਟ ਕੇ ਆਪਣੇ ਉਸ ਪਵਿੱਤਰ ਧਰਤੀ ਨੂੰ ਇਹਨਾਂ ਤੋਂ ਮੁਕਤ ਨਹੀਂ ਕਰਵਾਉਂਦੇ, ਇਹ ਖੇਡਾਂ ਕਨਿੰਗ ਗੇਮਸ ਜਾਰੀ ਰਹਿਣਗੀਆਂ। ਫਰੀडम ਇਜ਼ ਨਾਟ ਏ ਵਰਡ ਟੂ ਸ਼ਾਊਟ, ਇਟਸ ਟਰੂਥ ਟੂ ਲਿਵ ਇਫ ਫੇਥ ਡਿਵਾਊਟ। ਬੀ ਬਰੇਵ, ਬੀ ਜਸਟ, ਬੀ ਵਨ ਇਨ ਸੋਲ, ਲੈਟ ਗੁਰੂਜ਼ ਲਾਈਟ ਮੇਕ ਬ੍ਰੋਕਨ ਹੋਲ। ਫਰੀडम 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 ਕਹਿਣ ਦੇ ਨਾਲ, ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਕਿ ਬਈ ਖੰਡ ਖੰਡ ਕਹਿਤ ਹੋਤ ਨਾ ਸਵਾਦ ਮੀਠੋ, ਖੰਡ ਖੰਡ ਕਹੀ ਜਾਓ ਮੂੰਹ ਮਿੱਠਾ ਨਹੀਂ ਹੁੰਦਾ। ਇਸੇ ਤਰ੍ਹਾਂ ਫਰੀडम ਇਜ਼ ਨਾਟ ਏ ਵਰਡ ਟੂ ਸ਼ਾਊਟ, ਇਟਸ ਟਰੂਥ ਟੂ ਲਿਵ ਇਫ ਫੇਥ ਡਿਵਾਊਟ। ਡਿਵਾਊਟ ਫੇਥ ਦੇ ਨਾਲ ਇਸ ਸੱਚ ਨੂੰ ਫੇਸ ਕਰਨਾ, ਗੁਲਾਮੀ ਦੇ ਸੰਗਲ ਕੱਟਣਾ। ਬੀ ਬਰੇਵ, ਬੀ ਜਸਟ, ਬੀ ਵਨ ਇਨ ਸੋਲ। ਬਹਾਦਰੋ, ਉੱਠੋ, ਜਸਟ ਨਿਆਂਕਾਰੀ ਬਣੋ। ਉਸ ਲੈਟ ਗੁਰੂਜ਼ ਲਾਈਟ ਮੇਕ ਬ੍ਰੋਕਨ ਹੋਲ। ਇਹ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਹੀ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ। ਲਾਸਟ ਸੈਂਟੈਂਸ ਹੈ, ਦਾ ਟਾਈਮ ਇਜ਼ ਨਾਓ, ਦਾ ਕਾਲ ਇਜ਼ ਕਲੀਅਰ, ਦਾ ਡਾwn ਆਫ ਜਸਟਿਸ ਡਰਾਜ਼ ਸੋ ਨੀਅਰ। ਬ੍ਰੇਕ ਦਾ ਟ੍ਰੈਂਡ ਐਂਡ ਲਿਫਟ ਯੋਰ ਫਲੇਮ, ਸਟੈਂਡ ਵਿਦ ਫਰੀडम ਐਂਡ ਲਿਵ ਵਿਦ ਨੇਮ। ਕਿ ਹੁਣ ਵਕਤ ਆ ਗਿਆ, ਸੱਦ ਪੈ ਰਹੀ ਹੈ, ਕਾਲ ਇਜ਼ ਕਲੀਅਰ। ਇਨਸਾਫ ਦਾ ਸੂਰਜ ਚੜ੍ਹਨ ਵਾਲਾ ਹੈ, ਬਹੁਤ ਕਰੀਬ ਹੈ। ਇਸ ਸਾਰੇ ਮੋੜ ਨੂੰ ਮੋੜੋ, ਬਦਲੋ, ਆਪਣੇ ਅੰਦਰ ਉਸ ਆਜ਼ਾਦੀ ਦੀ ਰੌਸ਼ਨੀ ਨੂੰ
ਬੁਲੰਦ ਕਰੋ ਉਸ ਦੀਵੇ ਨੂੰ, ਆਜ਼ਾਦੀ ਦੇ ਨੂੰ ਬਚਾਓ, ਆਜ਼ਾਦੀ ਦੇ ਨਾਲ ਆਜ਼ਾਦੀ ਲੈਣ ਦੇ ਲਈ ਖਲੋਵੋ, ਔਰ ਉਹੀ ਲਿਵ ਵਿਦ ਦਾ ਨੇਮ ਜੋ ਤੁਹਾਡਾ ਖਾਲਸੇ ਦਾ ਬਿਰਦ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਿ ਜਿਤਨਾ ਖਾਲਸਾ ਅਜਿੱਤ ਹੈ ਔਰ ਹਰ ਮੈਦਾਨ ਫਤਿਹ। ਇਹ ਖਾਲਸੇ ਦਾ ਸਲੋਗਨ ਵੀ ਹੈ, ਸਾਡਾ ਮਿਸ਼ਨ ਵੀ ਹੈ, ਔਰ ਅਸੀਂ ਢਿੱਲੋਂ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਲਿਖਣ ਲਈ। ਔਰ ਰਾਜਵਿੰਦਰ ਸਿੰਘ ਜੀ ਜਿਹੜੇ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ, ਸੋਨ ਮਾਇਲ ਜੀ, ਔਰ ਇਸੇ ਤਰ੍ਹਾਂ ਘੁਸਕੇ, ਔਰ ਪੰਜਾਬ ਜਿਹੜੇ ਪ੍ਰਭਜੋਤ ਸਿੰਘ ਜੀ ਵੀ, ਔਰ ਖਾਲਸਾ ਦੇਸ਼ ਪੰਜਾਬ ਜੀ, ਔਰ ਜਸਪਾਲ ਸਿੰਘ ਖੈਲੇ ਜੀ ਵੀ, ਫਿਰ ਇਸੇ ਤਰ੍ਹਾਂ ਜਸਵੀਰ ਬਰਾੜ ਜੀ ਵੀ, ਔਰ ਸਤਨਾਮ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਗੁਰਮੀਤ ਸਿੰਘ ਬਾਜਵਾ ਜੀ ਵੀ, ਚਰਨਜੀਤ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ, ਔਰ ਸਰਪੰਚ ਜਸ ਗਿੱਲ ਜੀ ਵੀ। ਔਰ ਇਹ ਕਹਿੰਦੇ ਨੇ ਕਿ ਰਾਜ ਸਾਹਿਬ ਭਾਈ ਅਮਰਜੀਤ ਸਿੰਘ ਸਾਹਿਬ ਤੇ ਭੈਣ ਨੀਲਮ ਕੌਰ ਜੀ ਗੁਰਫਤਿਹ ਹੈ, ਸਤਿ ਸ਼੍ਰੀ ਅਕਾਲ, ਖਾਲਸਾ ਜ਼ਿੰਦਾਬਾਦ, ਇੰਡੀਅਨ ਆਰਮੀ ਫਰੋਮ ਚੀਨ ਬਾਰਡਰ ਤੋਂ ਸਾਨੂੰ ਦੇਖ ਰਹੇ ਨੇ। ਔਰ ਗੁਰਵਿੰਦਰ ਮਾਨ ਜੀ ਵੀ, ਹਾਂਜੀ, ਰਾਜਨਪ੍ਰੀਤ ਸਿੰਘ ਜੀ ਵੀ, ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਬਾਜਵਾ ਜੀ ਸਾਨੂੰ ਲੰਡਨ ਤੋਂ ਦੇਖ ਰਹੇ ਨੇ, ਔਰ ਜਸਕੀਰਤ ਸਿੰਘ ਜੀ ਵੀ, ਔਰ ਮੁਹੰਮਦ ਜਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹਰੇਕ ਸੈਗਮੈਂਟ ਦੇ ਥੱਲੇ ਉਹਨਾਂ ਦਾ ਕਮੈਂਟ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਸਾਨੂੰ ਪੁੱਛਦੇ ਤੁਸੀਂ ਕਿੱਦਾਂ ਹੋ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਅਮਰਜੀਤ ਸਿੰਘ ਸੈਣੀ ਜੀ ਵੀ, ਸੋਲੋ ਮਾਰਟੀਰ ਜਿਹੜੇ ਨੇ ਉਹ ਫਤਿਹ ਬੁਲਾਉਂਦੇ ਨੇ, ਕਹਿੰਦੇ ਨੇ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਭਾਈ ਸਾਹਿਬ। ਡਾਕਟਰ ਅਮਰਜੀਤ ਸਿੰਘ ਨੀਲਮ ਭੈਣ ਜੀ ਨੂੰ ਖਾਲਸਾ ਜਲਦੀ ਹੀ ਬਣੇ, ਅਸੀਂ ਵੀ ਕਹਿੰਦੇ ਆਜ਼ਾਦ ਹੋਈਏ। ਸ਼ੁਕਰੀਆ ਤੁਹਾਡੀ ਲਿਖਤ ਲਈ। ਹਾਂਜੀ, ਜੁਝਾਰ ਜੀ ਵੀ, ਔਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ, ਔਰ ਮੁਹੰਮਦ ਜਾਕੂਬ ਜੀ ਕਹਿੰਦੇ ਚਲੋ ਚਲੋ ਰਾਵਲ ਵਿੰਡ ਚਲੋ, ਔਰ ਇਸੇ ਤਰ੍ਹਾਂ ਇੰਦਰਪ੍ਰੀਤ ਸਿੰਘ ਜੀ ਵੀ, ਔਰ ਬਿਲਾਲ ਜੀ ਵੀ ਕਹਿੰਦੇ ਨੇ ਇੱਥੇ ਸਾਡੇ ਮਤਲਬ ਸਾਨੂੰ ਪਹਿਲਾਂ ਹਲੋ ਕਹਿੰਦੇ ਨੇ, ਕਹਿੰਦੇ ਵੈਰੀ ਗੁੱਡ ਸ਼ਾਈਨਿੰਗ ਮਾਰਨਿੰਗ ਹੈਗੀ ਆ ਲਾਹੌਰ ਦੇ ਵਿੱਚ, ਖਾਲਿਸਤਾਨ ਤੇ ਪਾਕਿਸਤਾਨ ਧੁੱਪ ਸੇਕੋ ਲਾਹੌਰ ਦੀ। ਹਾਂਜੀ, ਸਰਦੀਆਂ ਵਿੱਚ ਸ਼ੁਰੂ ਹੋ ਰਹੀਆਂ ਨੇ। ਔਰ ਰਾਜਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਇੰਡੀਆ ਐਕਚੁਅਲੀ won the war because Pakistan destroyed only 7 planes instead of 70, so India saved 63 planes and won। और फिर इसी तरह अखंड जी अहमद जी कहते heard your Punjabi accent after a long time। बहुत शुक्रिया। और राजविंदर कौर जी भी और मोहम्मद जाकूब जी भी कहते हैं ये बात पक्की है कि बगैर जंग किए खालिस्तान का बनना बहुत मुश्किल है, और अपना हक जड़े कहते लेने के लिए लड़ना पड़ेगा। और इसी तरह शिंदा जी, और फिर इस तरह जसपाल सिंह जी भी और जाकूब जी कहते हैं कि इंडिया की सारी ताकत सिख है और खालसा है, लेकिन अब नहीं सिख यानी कि खालसा अब अपना मुल्क खालिस्तान की खातर ही लड़ेगा, बिल्कुल ठीक, और भारत माता के लिए नहीं लड़ेगा। और बलविंदर सिंह जी भी, और फिर इसी तरह अगेन ओके कमलजीत सिंह जी भी। इन वन पंजाबी इंटरव्यू AS Daulat said he doesn't know which way is wrong or right way, but the next government in Punjab would be BJP 6 must consider seriously sorry। और फिर इसी तरह हाँ जी जसविंदर सिंह जी भी, और फिर इसी तरह सुखजीवन सिंह जी भी, और ये कहते ने हाँ जी ये भी फतेह बुलाते ने। और मोहम्मद जी कहते जाकूब जी कहते हैं कि खालसा फ्रीडम फाइटर जिंदाबाद, कश्मीरी फ्रीडम फाइटर जिंदाबाद, फलस्तीनी फ्रीडम फाइटर कहते जिंदाबाद। और फिर इसी तरह घुस के कहते हैं कि किसी मंत्र नाल हुण सैटेलाइट ही काबू करनी पैणगे। हरमन पन्नू जी भी, और इसी तरह पता नहीं की कहना चाहते हैं जाकूब जी कहते हैं कि वाई युवा सिटी वाई नॉट इन रिचमंड हिल क्वींस न्यूयॉर्क सिटी, रिचमंड हिल क्वींस भी तो लिटिल खालिस्तान है, मतलब की कहना ना मतलब। और ਯੂਬਾ ਸਿਟੀ ਤਾਂ ਗੈਦਰਿੰਗ ਹੈ ਜਿਹੜੀ ਬਹੁਤ ਵੱਡੀ ਗੈਦਰਿੰਗ ਹੁੰਦੀ ਹੈ। ਹਾਂਜੀ, ਨਿਊਯਾਰਕ ਆਪਣੀ ਪੈਰੇਡ ਹੁੰਦੀ ਹੈ ਅਪ੍ਰੈਲ 'ਚ, ਇਹ ਨਵੰਬਰ ਦੇ ਫਸਟ ਵੀਕਐਂਡ ਤੇ ਜਿਹੜਾ ਹੈ ਉਹ ਆਲਮੋਸਟ 2 हफ्ते बहुत बड़ी गैदरिंग होती है यूनिवर्सिटी। और कहते हैं कि अगर बंटवारा ना होता तो हालात ऐसे ना होते। और
फिर इसी तरह हाँ जी घुसके भी अमेजिंग डॉक्टर साहब यू आर so talented and genius, your team is so talented, always great, fantastic ਬਹੁਤ program। ਤੁਹਾਡੀ ਨਿਵਾਜ਼ਿਸ਼। और खालसा जिंदाबाद कहते ने और सुखविंदर सिंह जी भी और मिश्रा सिंह जी भी दलजीत सिंह जी भी और फिर इसी तरह नासर चौधरी कहते भविख ਦੀਆਂ ਖਬਰਾਂ ਇਸ ਤਰ੍ਹਾਂ ਹੋਣਗੀਆਂ ਕਿ ਤੁਰਕੀ ਨੇ ਖਾਲਿਸਤਾਨ ਨੂੰ 100 ਡਰੋਨ ਭੇਜੇ ਤੇ ਪਾਕਿਸਤਾਨ ਨੇ ਖਾਲਿਸਤਾਨ ਹਵਾਈ ਸੈਨਾ ਨੂੰ 50 JF ਜਿਹੜੇ ਕਹਿੰਦੇ 17 ਭੇਜੇ। ਬਿਲਕੁਲ ਠੀਕ। और ਤੁਹਾਡੇ ਮੂੰਹ 'ਚ ਘਿਓ ਸ਼ੱਕਰ। गुरजीत सिंह जी भी और फिर इसी तरह हाँ जी मोहम्मद याकूब जी वरे अगेन ने और फिर इसी तरह बिक्रमजीत सिंह जी भी और वाहिद जड़े ने वो भी और फिर इसी तरह घुस के जड़े ढिल्लों साहब जी जड़ी नज़मां ने ਉਹਦੀ ਤਾਰੀਫ ਕਰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvd4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ TVD4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।